ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਹੈ। ਸਭ ਨੂੰ ਜੀ ਨੂੰ ਆਖਦੇ ਹਾਂ। ਅੱਜ ਵਿਸ਼ੇਸ਼ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ। ਜਕਾਰਾ ਮੂਵਮੈਂਟ ਤੋਂ ਆਪਣੇ ਨਾਲ ਮਨਦੀਪ ਸਿੰਘ ਜਿਹੜੇ ਆ ਉਹ ਜੁੜ ਚੁੱਕੇ ਨੇ। ਬੈਕ ਟੂ ਸਕੂਲ ਨਾਈਟ ਜਿਹੜੀਆਂ ਜਕਾਰਾ ਮੂਵਮੈਂਟ ਦੇ ਦੁਆਰਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੀਤੀਆਂ ਜਾ ਰਹੀਆਂ, ਉਸ ਦੇ ਬਾਰੇ ਜਿਹੜੀ ਉਹ ਆਪਾਂ ਨੂੰ ਜਾਣਕਾਰੀ ਦੇਣਗੇ। ਜੀ ਆਇਆਂ ਨੂੰ ਆਖਦੇ ਹਾਂ ਮਨਦੀਪ ਸਿੰਘ ਜੀ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮਨਦੀਪ ਸਿੰਘ, ਬੈਕ ਟੂ ਸਕੂਲ ਨਾਈਟ ਜਿਹੜੀਆਂ ਉਹ ਆ ਰਹੀਆਂ ਆ। ਸੋ ਫਾਈਨਲੀ ਸਕੂਲ ਇਨ ਪਰਸਨ ਜਿਹੜੇ ਆ ਹੁਣ ਲੱਗਣੇ ਸ਼ੁਰੂ ਹੋਏ ਆ ਆਫਟਰ ਮੇਬੀ ਈਅਰ, ਮੋਰ ਦੈਨ ਈਅਰ। 1 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਸੀ ਬੱਚਿਆਂ ਨੂੰ ਘਰੋਂ ਸਾਰਾ ਕੁਛ ਕਰਨਾ ਜਿਹੜਾ ਉਹ ਪੈ ਰਿਹਾ ਸੀ, ਅਤੇ ਮਾਪਿਆਂ ਦੇ ਲਈ ਚੰਗਾ ਵੀ ਸੀ, ਮਾੜਾ ਵੀ ਸੀ, ਸਾਰੇ ਪਾਸੇ ਸੀ। ਮਿਕਸਡ ਜਿਹੜਾ ਆ ਉਹ ਓਵਰਆਲ ਬੈਗ ਜਿਹੜਾ ਉਹ ਰਿਹਾ ਆ। ਫਾਈਨਲੀ ਹੁਣ ਸਾਰਾ ਕੁਛ ਇਨ ਪਰਸਨ ਆ। ਸੋ ਤੁਸੀਂ ਲਾਸਟ ਈਅਰ ਵੀ ਬੈਕ ਟੂ ਸਕੂਲ ਨਾਈਟ ਕੀਤੀ ਸੀ, ਬਟ ਲਾਸਟ ਟਾਈਮ ਜ਼ੂਮ ਦੇ ਉੱਤੇ ਆਨਲਾਈਨ ਜਿਹੜੀ ਉਹ ਰਹੀ ਸੀ। ਸੋ ਇਸ ਵਾਰ ਬੈਕ ਟੂ ਸਕੂਲ ਨਾਈਟ ਜਿਹੜੀਆਂ ਤੁਹਾਡੇ ਜਕਾਰਾ ਮੂਵਮੈਂਟ ਦੁਆਰਾ ਕੀਤੀਆਂ ਜਾ ਰਹੀਆਂ ਆ, ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਮਕਸਦ ਕੀ ਹੁੰਦਾ ਹੈ ਤੁਹਾਡੀਆਂ ਜਿਹੜੀਆਂ ਬੈਕ ਟੂ ਸਕੂਲ ਨਾਈਟ ਦਾ ਜਕਾਰਾ ਮੂਵਮੈਂਟ ਦੇ ਦੁਆਰਾ? ਜੀ, ਥੈਂਕ ਯੂ ਭਾਜੀ ਫॉर ਅਲਾਉਇੰਗ ਓਪਰਚੁਨਿਟੀ ਸਾਨੂੰ ਸੰਗਤ ਇਹ ਗੱਲ ਕਰਨ ਲਈ। ਸੋ ਬੈਕ ਟੂ ਸਕੂਲ ਨਾਈਟ ਬੇਸਿਕਲੀ ਤੁਸੀਂ ਸਮਝ ਲਓ ਇਹ ਸਕੂਲ ਦੀ ਵਾਪਸੀ ਦਾ ਪ੍ਰੋਗਰਾਮ ਆ। ਹਰੇਕ ਸਾਲ ਜਦੋਂ ਵੀ ਸਕੂਲ ਸ਼ੁਰੂ ਹੁੰਦੇ ਆ, ਹਾਈ ਸਕੂਲਾਂ ਦੀ ਆਪਾਂ ਗੱਲ ਕਰਦੇ ਹਾਂ, ਉੱਥੇ ਓਪਨ ਹਾਊਸ ਉਹਨੂੰ ਕਹਿ ਲੈਂਦੇ ਜਾਂ ਬੈਕ ਟੂ ਸਕੂਲ ਨਾਈਟ ਕਹਿ ਲੈਂਦੇ ਆ। ਉਹ ਫਿਰ ਟੀਚਰਾਂ ਨਾਲ ਤੁਸੀਂ ਮਿਲ ਸਕਦੇ ਸਵਾਲ ਜੇ ਹੁਣ ਤੁਹਾਡੇ ਉਹ ਜਿਹੜੇ ਪ੍ਰੋਗਰਾਮਿੰਗ ਹੋਣੀ, ਸਹੂਲਤਾਂ ਹੋਣੀਆਂ ਸਕੂਲ ਦੇ ਵਿੱਚ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਇੱਦਾਂ ਸਕੂਲ ਦਿੰਦੇ ਆ। ਪਰ ਉਹ ਯੂਜਲੀ ਅੰਗਰੇਜ਼ੀ ਦੇ ਵਿੱਚ ਸਾਰਾ ਕੁਛ ਹੁੰਦਾ ਹੈ ਨਾ। ਸੋ ਅਸੀਂ ਹੁਣ ਪਿਛਲੇ ਸਾਲ ਜਿੱਦਾਂ ਤੁਸੀਂ ਕਿਹਾ ਸੀ ਪੰਜਾਬੀ ਦੇ ਵਿੱਚ ਸ਼ੁਰੂ ਕੀਤਾ ਸੀ ਇਹ ਪ੍ਰੋਗਰਾਮ, ਅਤੇ ਪਿਛਲੇ ਸਾਲ ਜ਼ੂਮ 'ਤੇ ਸੀਗਾ। ਸੋ ਐਤਕੀ ਹੁਣ ਸਕੂਲ ਸਾਰੇ ਖੁੱਲ੍ਹ ਗਏ ਆ, ਅਤੇ ਐਤਕੀ ਅਸੀਂ ਇਨ ਪਰਸਨ ਇਵੈਂਟ ਇਹ ਰੱਖਿਓ ਆ ਅਗਲੇ ਹਫ਼ਤੇ। ਸੋ 3 ਦਿਨ ਲਗਾਤਾਰ ਚੱਲੂਗੇ, ਅਤੇ ਉਹਦੇ ਬਾਰੇ ਥੋੜ੍ਹੀ ਆਪਾਂ ਗੱਲ ਕਰਨੀ ਅੱਜ। ਜੀ, ਸੋ ਇਹ ਬਹੁਤ ਵਧੀਆ ਜਿਹੜਾ ਉਹ ਮੌਕਾ ਹੁੰਦਾ। ਮਾਪਿਆਂ ਦੇ ਕਈ ਤਰੀਕੇ ਦੇ ਸਵਾਲ ਹੋਣਗੇ। ਪਹਿਲੋਂ ਤਾਂ ਚਲੋ ਜਦੋਂ ਸਾਰਾ ਕੁਝ ਠੀਕ ਚੱਲ ਰਿਹਾ ਸੀ, ਮਾਪੇ ਘੱਲ ਦਿੰਦੇ ਸੀ, ਆਇਆ ਸਕੂਲ ਚਲਾ ਗਿਆ, ਸੈਸ਼ਨ ਖਤਮ ਹੋਇਆ, ਨਵਾਂ ਆ ਗਿਆ, ਚਲਾ ਗਿਆ, ਅਗਲੀ ਜਮਾਤ ਦੇ ਵਿੱਚ ਹੋ ਗਏ। ਪਰ ਇਸ ਵਾਰ ਕਾਫੀ ਕੁਛ ਡਿਫਰੈਂਟ ਆ। ਕੋਵਿਡ ਦੇ ਕਰਕੇ ਵੀ ਕਈ ਸਵਾਲ ਹੋਣਗੇ ਜਿਹੜੇ ਮਾਪਿਆਂ ਦੇ, ਬੱਚਿਆਂ ਦੇ ਵੀ ਜਿਹੜੇ ਉਹ ਹੋ ਸਕਦੇ ਆ। ਸੋ ਦੱਸੋ ਤੁਹਾਡੇ ਦੁਆਰਾ ਜਿਹੜੀਆਂ ਬੈਕ ਟੂ ਸਕੂਲ ਨਾਈਟਸ ਕੀਤੀਆਂ ਜਾ ਰਹੀਆਂ, ਇੱਕ ਤਾਂ ਚਲੋ ਗੁੱਡ ਥਿੰਗ ਆ ਵੀ ਪੰਜਾਬੀ ਦੇ ਵਿੱਚ ਤੁਸੀਂ ਉਹਨਾਂ ਨੂੰ ਜਾਣਕਾਰੀਆਂ ਸਾਰੀਆਂ ਜਿਹੜੀਆਂ ਉਹ ਦਓਗੇ। ਕਿਹੜੀ ਜਗ੍ਹਾ ਤੇ ਕਿੱਥੇ ਬੈਕ ਟੂ ਸਕੂਲ ਨਾਈਟ ਜਕਾਰਾ ਦੁਆਰਾ ਕੀਤੀ ਜਾ ਰਹੀ ਹੈ, ਤੇ ਜ਼ੂਮ ਤੇ ਆ ਜਾਂ ਇਨ ਪਰਸਨ ਆ ਇਸ ਵਾਰ? ਜ਼ਰੂਰ ਜੀ, ਇਹ ਇਨ ਪਰਸਨ ਹੋਣੀਆਂ ਆ। ਮੈਂ ਤੁਹਾਨੂੰ ਦਿਨ ਦੇ ਨਾਲ ਦੱਸ ਦਿੰਦਾ। ਸੋ ਅਗਲੇ ਹਫ਼ਤੇ ਮੰਗਲਵਾਰ ਅਕਤੂਬਰ 12 ਨੂੰ, ਬੁੱਧਵਾਰ ਅਕਤੂਬਰ 13 ਨੂੰ, ਅਤੇ ਵੀਰਵਾਰ ਅਕਤੂਬਰ 14 ਨੂੰ ਹੋਊਗੀਆਂ। ਜਿਹੜੀ ਮੰਗਲਵਾਰ ਅਕਤੂਬਰ 12 ਨੂੰ ਆ, ਉਹ 5:30 ਟਰੇਸੀ ਚੈਂਬਰ ਆਫ ਕਾਮਰਸ ਦੇ ਵਿੱਚ ਪ੍ਰੋਗਰਾਮ ਹੋਊਗਾ, ਅਤੇ 6 ਵਜੇ ਸ਼ਾਮ ਨੂੰ ਮੰਗਲਵਾਰ ਨੂੰ 12 ਤਰੀਕ ਨੂੰ ਯੂਬਾ ਸਿਟੀ ਸਿੱਖ ਕਮਿਊਨਿਟੀ ਸੈਂਟਰ 'ਤੇ ਹੋਊਗਾ। ਸੋ ਜੇ ਤੁਹਾਡੇ ਬੱਚੇ ਹਾਈ ਸਕੂਲ ਉੱਥੇ ਨੇੜੇ ਜਾਂਦੇ ਆ, ਯੂਬਾ ਸਿਟੀ ਜਾਂ ਟਰੇਸੀ, ਤੁਸੀਂ ਮੰਗਲਵਾਰ ਨੂੰ ਉੱਥੇ ਸਾਡੇ ਨਾਲ ਪਹੁੰਚਿਓ ਅਤੇ ਆਪਣੀ ਹਾਜ਼ਰੀ ਜ਼ਰੂਰ ਲਾਇਓ। ਬੁੱਧਵਾਰ ਨੂੰ ਪ੍ਰੋਗਰਾਮ ਹੋਊਗੇ ਸੀਰੀਜ਼ ਦੇ ਵਿੱਚ, ਸੈਕਰਾਮੈਂਟੋ ਦੇ ਵਿੱਚ ਅਤੇ ਫਰੈਜ਼ਨੋ ਦੇ ਵਿੱਚ। ਸੀਰੀਜ਼ ਵਾਲਾ ਪ੍ਰੋਗਰਾਮ 5:30 ਸ਼ੁਰੂ ਆ, ਇੰਟਰਕਮ ਪ੍ਰੋਗਰਾਮ 6 ਵਜੇ ਸ਼ੁਰੂ ਆ, ਅਤੇ ਫਰੈਜ਼ਨੋ ਵਾਲਾ ਪ੍ਰੋਗਰਾਮ 6 ਵਜੇ ਸ਼ੁਰੂ ਆ। ਸੀਰੀਜ਼ ਵਾਲਾ ਹੋਊਗਾ ਸੀਰੀਜ਼ ਕਮਿਊਨਿਟੀ ਸੈਂਟਰ 'ਤੇ, ਸੈਕਰਾਮੈਂਟੋ ਵਾਲਾ ਹੋਊਗਾ ਇੰਟਰਕਮ ਹਾਈ ਸਕੂਲ 'ਤੇ, ਅਤੇ ਫਰੈਜ਼ਨੋ ਵਾਲਾ ਹੋਊਗਾ ਸਾਡਾ ਜਿਹੜਾ ਯੂਥ ਸੈਂਟਰ ਆ, ਪਾਰਸ ਯੂਥ ਸੈਂਟਰ, ਉੱਥੇ। ਸੋ ਅਗੇਨ ਉਹ ਬੁੱਧਵਾਰ 13 ਤਰੀਕ ਨੂੰ ਆ, ਅਤੇ ਵੀਰਵਾਰ 14 ਤਰੀਕ ਨੂੰ ਫਰੀਮੌਂਟ ਸੈਂਟਰਵਿਲ ਕਮਿਊਨਿਟੀ ਸੈਂਟਰ, ਫਰੈਜ਼ਨੋ ਦੇ ਵਿੱਚ ਫਿਰ 6 ਵਜੇ ਪਾਰਸ ਯੂਥ ਸੈਂਟਰ, ਅਤੇ ਬੇਕਰਸਫੀਲਡ 6 ਵਜੇ ਦਸ਼ਮੇਸ਼ ਦਰਬਾਰ ਗੁਰਦੁਆਰਾ ਬਾਈਬਲ ਰੋਡ 'ਤੇ। ਇਹ ਹੈਗਾ ਅਕਤੂਬਰ 14 ਵੀਰਵਾਰ ਨੂੰ। ਜੀ, ਸੋ 3 ਦਿਨ ਹੈਗੇ ਆ ਵੱਖ-ਵੱਖ ਥਾਵਾਂ ਦੇ ਉੱਤੇ, ਵੱਖ-ਵੱਖ ਸ਼ਹਿਰਾਂ ਦੇ ਉੱਤੇ, ਇੱਕੋ ਟਾਈਮ ਦੇ ਉੱਤੇ ਜਿਹੜੇ ਬੈਕ ਟੂ ਸਕੂਲ ਨਾਈਟਸ ਹੋਣੀਆਂ। ਸੋ ਜਦੋਂ ਜਕਾਰਾ ਮੂਵਮੈਂਟ ਦੇ ਦੁਆਰਾ ਬੈਕ ਟੂ ਸਕੂਲ ਨਾਈਟ ਕੀਤੀਆਂ ਜਾ ਰਹੀਆਂ, ਕੀ ਸਕੂਲ ਦੇ ਪ੍ਰਸ਼ਾਸਨ 'ਚੋਂ ਵੀ ਕੋਈ ਉੱਥੇ ਭਾਗ ਲੈ ਰਿਹਾ ਹੈ, ਜਾਂ ਇਕੱਲੇ ਜਕਾਰਾ ਮੂਵਮੈਂਟ ਦੇ ਦੁਆਰਾ ਹੀ ਇਹ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ? ਜੀ, ਸੋ ਇਹ ਸਾਰਾ ਪ੍ਰੋਗਰਾਮ ਆਪਾਂ ਪੰਜਾਬੀ ਵਿੱਚ ਰੱਖਿਆ ਆ। ਸੋ ਇਹਦੇ ਵਿੱਚ ਤੁਹਾਨੂੰ ਥੋੜ੍ਹਾ ਜਕਾਰਾ ਮੂਵਮੈਂਟ ਬਾਰੇ ਦੱਸੂਗੇ, ਸਾਡੇ ਸੰਸਥਾ ਕੀ ਆ, ਕੀ ਇਹਦਾ ਮਕਸਦ ਆ, ਤੁਸੀਂ ਕਿੱਦਾਂ ਹਿੱਸਾ ਲੈ ਸਕਦੇ ਆ। ਸਾਡੇ ਜਿਹੜੇ ਕਲੱਬ ਬਣੇ ਹੋਏ ਆ ਹਾਈ ਸਕੂਲਾਂ ਦੇ ਵਿੱਚ ਬੱਚਿਆਂ ਦੇ, ਉਹਨੂੰ ਸਿੱਖ ਆਨਰਸ ਐਂਡ ਸਰਵਿਸ ਸੁਸਾਇਟੀ ਨਾਂ ਰੱਖਿਆ ਆ, SHSS। ਅਤੇ ਉਹਦੇ ਬਾਰੇ ਵੀ ਦੱਸੂਗੇ ਸਾਰਿਆਂ ਨੂੰ ਵੀ ਤੁਸੀਂ ਜੇ ਬੱਚੇ ਤੁਹਾਡੇ ਜੁੜਿਓ ਆ ਕੀ ਸਹੂਲਤਾਂ ਹੈਗੀਆਂ ਆ ਉਹਦੀਆਂ, ਜੇ ਬੱਚੇ ਤੁਹਾਡੇ ਨਹੀਂ ਜੁੜਿਓ ਉਹ ਕਿੱਦਾਂ ਤੁਸੀਂ ਉਹਨਾਂ ਨੂੰ ਜੋੜ ਸਕਦੇ ਆ। ਅਤੇ ਇਹ ਅਸੀਂ ਸਕੂਲ ਦੇ ਜਿਹੜੇ ਇਕੱਲੇ ਕਲੱਬ ਦੇ ਐਡਵਾਈਜ਼ਰ ਜਿਹੜੀਆਂ ਟੀਚਰ ਹੁੰਦੇ ਆ ਸਕੂਲ ਦੇ, ਉਹ ਵੀ ਉਹਨਾਂ ਨੂੰ ਵੀ ਇਨਵਾਈਟ ਕੀਤਾ ਆ। ਅਤੇ ਤੁਹਾਡੇ ਜਿਹੜੇ ਸ਼ਹਿਰਾਂ ਦੇ ਸਕੂਲ ਬੋਰਡ ਮੈਂਬਰ ਆ,
ਉਹ ਜਿਹੜੇ ਡਿਸੀਜਨਾਂ ਬਣਾਉਂਦੇ ਆ ਤੁਹਾਡੇ ਬੱਚਿਆਂ ਦੇ ਸਕੂਲਾਂ ਬਾਰੇ, ਉਹਨਾਂ ਨੂੰ ਵੀ ਇਨਵੀਟੇਸ਼ਨ ਭੇਜੀਆਂ ਆ। ਪਰ ਇਹ ਬੇਸਿਕਲੀ ਉਹਨਾਂ ਲਈ ਨਹੀਂ, ਇਹ ਪ੍ਰੋਗਰਾਮ ਸਿਰਫ ਤੁਹਾਡੇ ਲਈ ਆ। ਤੇ ਜਿਹੜੇ ਸਾਰੇ ਪੇਰੈਂਟਸ ਆ, ਜ਼ਰੂਰੀ ਤਾਂ ਨਹੀਂ ਵੀ ਤੁਹਾਡੇ ਬੱਚਾ ਸਾਡੇ ਲਾਈਕ ਜੁੜਿਆ ਹੋਵੇ, ਇਹ ਸਾਰਿਆਂ ਨੂੰ ਖੁੱਲ੍ਹਾ ਆ। ਜੇ ਤੁਹਾਡਾ ਬੱਚਾ ਹਾਈ ਸਕੂਲੇ ਇੱਥੇ ਜਾਂਦੇ ਆ ਤੇ ਤੁਸੀਂ ਤੇ ਤੁਹਾਡੇ ਬੱਚੇ ਡੈਫੀਨਿਟਲੀ ਤੁਸੀਂ ਹਾਜ਼ਰੀ ਜ਼ਰੂਰ ਲਾਇਓ। ਸੋ ਬਿਲਕੁਲ, ਸੋ ਜੇ ਜਾਣਕਾਰੀ ਕਿਸੇ ਨੇ ਲੈਣੀ ਹੋਵੇ, ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਵੀ ਬੈਕ ਟੂ ਸਕੂਲ ਨਾਈਟ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ, ਕਿੱਦਾਂ ਜਾਣਾ ਆ, ਕਿੱਥੇ ਜਾਣਾ ਆ, ਸੋ ਉਹਦੇ ਲਈ ਕਿਹਨੂੰ ਕੰਟੈਕਟ ਕਰਨ, ਕਿੱਥੇ ਕੰਟੈਕਟ ਕਰਨ? ਜ਼ਰੂਰ ਜੀ, ਤੁਸੀਂ ਮੈਨੂੰ ਈਮੇਲ ਕਰ ਸਕਦੇ, ਕਾਲ ਕਰ ਸਕਦੇ। ਮੇਰੀ ਈਮੇਲ mandeep@jakara.org ਆ। ਫੋਨ ਨੰਬਰ ਹੈਗਾ 916 398 6705। ਤੇ ਇੱਕ ਵਾਰੀ ਹੋਰ ਕਹਿ ਲੈਂਦੇ, ਈਮੇਲ ਹੈਗੀ ਆ mandeep@jakara.org ਤੇ ਫੋਨ ਨੰਬਰ ਹੈਗਾ ਆ 916 398 6705। ਜੇ ਤੁਸੀਂ ਐਡਰੈਸ ਲੈਣਾ ਹੋਵੇ, ਥਾਂ ਦਾ ਪੁੱਛਣਾ ਹੋਵੇ, ਟਾਈਮਿੰਗ ਦਾ ਕੀ ਆ, ਕੋਈ ਹੋਰ ਵੀ ਸਵਾਲ, ਜੋ ਵੀ ਤੁਹਾਡੇ ਸਵਾਲ ਹੋਣ, ਤੁਸੀਂ ਡੈਫੀਨਿਟਲੀ ਐਨੀ ਟਾਈਮ ਕੰਟੈਕਟ ਕਰ ਸਕਦੇ ਆ। ਜੇ ਤੁਹਾਡੇ ਕੋਲ ਫੇਸਬੁੱਕ ਹੈਗੀ ਆ, ਇੰਸਟਾਗ੍ਰਾਮ ਹੈਗੀ ਆ, ਤੁਸੀਂ ਸਾਡੇ ਪੇਜ ਫੋਲੋ ਕਰ ਸਕਦੇ ਆ, ਜਕਾਰਾ ਮੂਵਮੈਂਟ, ਤੇ ਉਹਦੇ ਉੱਤੇ ਪੋਸਟਰ ਇਦਾਂ ਅਸੀਂ ਪਾਏ ਹੋਣੇ ਆ। ਆਲਸੋ ਅਸੀਂ ਕੋਸ਼ਿਸ਼ ਕਰੂੰਗੇ ਆ ਸਾਰੇ ਗੁਰਦੁਆਰਿਆਂ ਦੇ ਇਲਾਕਿਆਂ ਦੇ ਵਿੱਚ ਆਪਣੇ ਇਸ ਵੀਕਐਂਡ ਪੋਸਟਰ ਵੀ ਲਾਉਂਗੇ। ਸੋ ਉੱਥੇ ਵੀ ਜਾ ਕੇ ਤੁਸੀਂ ਆਪਣੇ ਨੇੜੇ ਗੁਰਦੁਆਰਾ ਹੋਵੇ ਤੁਹਾਡੇ, ਉੱਥੇ ਤੁਸੀਂ ਦੇਖ ਸਕਦੇ ਆ। ਜੇ ਪੋਸਟਰ ਤੁਹਾਨੂੰ ਮਿਲ ਜੂਗਾ, ਪਰ ਐਨੀ ਟਾਈਮ ਕੰਟੈਕਟ ਤੁਸੀਂ ਮੈਨੂੰ ਕਰ ਸਕਦੇ ਆ ਜੀ। ਸੋ ਅਕਤੂਬਰ 12, 13, 14 ਤਰੀਕ ਨੂੰ ਜਿਹੜੀਆਂ ਬੈਕ ਟੂ ਸਕੂਲ ਨਾਈਟਸ ਹੋਣੀਆਂ ਵੱਖ-ਵੱਖ ਸ਼ਹਿਰਾਂ 'ਚ, ਵੱਖ-ਵੱਖ ਜਿਹੜੇ ਉਹ ਦਿਨ ਹੈਗੇ ਆ। ਜਿੱਦਾਂ ਟ੍ਰੇਸੀ ਯੂਬਾ ਸਿਟੀ 'ਚ ਮੰਗਲਵਾਰ ਨੂੰ, ਫਰੈਜ਼ਨੋ ਵਿੱਚ ਜਿਹੜਾ ਜੀ ਬੁੱਧਵਾਰ ਨੂੰ, ਹੋਰ ਕਈ ਥਾਵਾਂ ਦੇ ਉੱਤੇ ਜਿੱਦਾਂ ਵੱਖੋ-ਵੱਖ ਦਿਨ ਇਹਨਾਂ ਨੇ ਉਲੀਕੇ ਹੈਗੇ ਆ। ਸੋ ਜਿੱਦਾਂ ਮਨਦੀਪ, ਸਕੂਲ 'ਚ ਜਾਣ ਤੋਂ ਪਹਿਲਾਂ ਹੁਣ ਕਈ ਤਰੀਕੇ ਦੇ ਜਿਹੜੇ ਉਹ ਸਵਾਲ ਹੁੰਦੇ ਆ। ਸੋ ਇਹਦੇ ਵਿੱਚ ਮਾਪੇ ਤੇ ਬੱਚੇ ਦੋਨੋਂ ਹੀ ਵੈਲਕਮ ਆ, ਜਾਂ ਇਕੱਲੇ ਮਾਪਿਆਂ ਲਈ ਆ, ਜਾਂ ਇਕੱਲੇ ਬੱਚਿਆਂ ਲਈ ਆ ਇਹ? ਓਨੈਸਟਲੀ ਜੇ ਪੂਰਾ ਪਰਿਵਾਰ ਆਉਣਾ ਮੰਗਦੇ ਸਵਾਗਤ ਹੈ ਤੁਹਾਡਾ। ਅਸੀਂ ਤਾਂ ਚਾਹੁੰਦੇ ਵੀ, ਕਿਉਂਕਿ ਬੱਚਿਆਂ ਦਾ ਸਕੂਲ ਹੁੰਦਾ ਜਿਹੜਾ ਹਨਾ, ਉਹ ਤਾਂ ਹੀ ਉਹਨਾਂ ਨੂੰ ਸਫਲ ਹੁੰਦੀ ਚੀਜ਼ ਜੇ ਮਾਪੇ ਹਿੱਸਾ ਲੈਣ ਵਿੱਚ, ਹਨਾ। ਕਿਉਂਕਿ ਕਈ ਬੱਚਿਆਂ ਨੂੰ, ਆਪਾਂ ਨੂੰ ਪਤਾ ਇੱਥੇ ਸਕੂਲਾਂ ਦਾ ਨਹੀਂ ਪਤਾ ਹੁੰਦਾ ਕਿੱਦਾਂ ਚੱਲਦੇ ਆ। ਸਪੈਸ਼ਲੀ ਜੇ ਤੁਸੀਂ ਨਵੇਂ ਇੰਡੀਆ ਤੋਂ ਆਏ ਆ, ਫਿਰ ਤਾਂ ਬਹੁਤ ਜ਼ਰੂਰੀ ਆ ਵੀ ਤੁਹਾਨੂੰ ਇੱਥੇ ਹਾਜ਼ਰ ਲਾਉਣੀ ਚਾਹੀਦੀ ਆ। ਸਾਡੇ ਕਲੱਬਾਂ ਦੇ ਵਿੱਚ ਵੀ ਕਈ ਬੱਚੇ ਹੈਗੇ ਜਿਹੜੇ ਸਾਲ ਹੋਇਆ, 2 ਸਾਲ ਹੋਇਆ ਇੰਡੀਆ ਤੋਂ ਆਇਆਂ ਨੂੰ ਉਹਨਾਂ ਨੂੰ, ਤੇ ਉਹ ਚੀਜ਼ਾਂ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦੀਆਂ। ਮੈਨੂੰ ਵੀ ਨਹੀਂ ਕਈ ਚੀਜ਼ਾਂ ਪਹਿਲਾਂ ਪਤਾ ਹੁੰਦੀਆਂ ਸੀ। ਹੁਣ ਇੱਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਹਾਜ਼ਰ ਹੋ ਕੇ ਥੋੜ੍ਹਾ ਜਿਹਾ ਪਤਾ ਲੱਗਦਾ ਆ। ਸੋ ਡੈਫੀਨਿਟਲੀ ਸਾਰਿਆਂ ਦਾ ਸਵਾਗਤ ਹੈ। ਇੱਦਾਂ ਨਹੀਂ ਕੋਈ ਚੱਕਰ ਬਈ ਕੋਈ ਜਣਾ ਨਹੀਂ ਆ ਸਕਦਾ ਤਾਂ ਆ ਸਕਦਾ। ਭਾਵੇਂ ਤੇ ਤੁਹਾਡੇ ਕੋਈ ਫਰੈਂਡ ਵੀ ਆ ਜਿਹੜੇ ਨਹੀਂ ਵੀ ਪੰਜਾਬੀ ਹੈਗੇ, ਜੇ ਤੁਸੀਂ ਉਹਨਾਂ ਨੂੰ ਲਿਆਉਣਾ ਮੰਗਦੇ ਉਹ ਵੀ ਆ ਸਕਦੇ। ਉਹ ਫਿਰ ਤੁਸੀਂ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਇੱਦਾਂ ਦੱਸ ਦਿਓ ਵੀ ਕੀ ਹੋ ਰਿਹਾ, ਪਰ ਆਪਣਾ ਪ੍ਰੋਗਰਾਮ ਸਾਰਾ ਪੰਜਾਬੀ 'ਚ ਹੀ ਹੋਊਗਾ। ਜੀ। ਸੋ ਮਨਦੀਪ, ਜਦੋਂ ਤੁਸੀਂ ਕਹਿੰਦੇ ਵੀ ਉੱਥੇ ਪ੍ਰੋਗਰਾਮ ਹੋਣਾ, ਸੋ ਤੁਸੀਂ ਥੋੜ੍ਹਾ ਜਿਹਾ ਦੱਸੋਗੇ? ਇੱਕ ਤਾਂ ਚਲੋ ਤੁਸੀਂ ਦੱਸਿਆ ਵੀ ਆਪਣੇ ਜਿਹੜੇ ਜਕਾਰਾ ਬਾਰੇ, ਤੁਹਾਡੇ ਜਿਹੜੇ ਕਲੱਬ ਆ ਉਸ ਦੇ ਬਾਰੇ। ਸੋ ਮੇਨ ਜਿੱਦਾਂ ਕਾਲਜਿਸ ਜਾਂ ਸਕੂਲਸ ਦੇ ਵਿੱਚ ਵੀ ਇਹ ਜਿਹੜੀਆਂ ਬੈਕ ਟੂ ਸਕੂਲ ਨਾਈਟਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਆ, ਮੇਨ ਏਜੰਡਾ ਕੀ ਹੁੰਦਾ ਉਸ ਦੇ ਵਿੱਚ? ਉਹਨਾਂ ਨੇ ਇਹ ਦੱਸਣਾ ਹੁੰਦਾ ਵੀ ਇਸ ਸੈਸ਼ਨ 'ਚ ਕੀ ਹੋਣਾ ਆ, ਕਿੱਦਾਂ ਹੋਣਾ ਆ, ਹਾਊ ਇਟ ਟੂ ਬੀ, ਵੀ ਇਸ ਵਾਰ ਕੋਵਿਡ ਦੇ ਕਰਕੇ ਕੀ ਚੇਂਜਿਸ ਹੈਗੇ, ਕਿੱਦਾਂ ਦੀਆਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਇਸ ਦੇ ਵਿੱਚ ਹੋਣੀ ਆ? ਜ਼ਰੂਰ ਜੀ। ਸੋ ਜਿਹੜੀਆਂ ਨੋਰਮਲ ਓਪਨ ਹਾਊਸ ਬੈਕ ਟੂ ਸਕੂਲ ਨਾਈਟਾਂ ਹੁੰਦੀਆਂ ਆ, ਉਹ ਹੁੰਦਾ ਤੁਹਾਡਾ ਚਾਂਸ ਟੀਚਰਾਂ ਦੇ ਨਾਲ ਗੱਲਬਾਤ ਕਰਨ ਲਈ, ਤੁਹਾਡੇ ਬੱਚਿਆਂ ਦੇ ਐਡਮਿਨਿਸਟ੍ਰੇਸ਼ਨ ਸਕੂਲ ਦੀ ਆ, ਜੇ ਕੋਈ ਸਵਾਲ ਹੋਵੇ। ਆਈ ਨੋ ਆਪਣੇ ਸਪੈਸ਼ਲੀ ਸਿੱਖਾਂ ਲਈ ਬਥੇਰੇ ਸਵਾਲ ਹੁੰਦੇ ਆ ਅਰਾਊਂਡ ਲਾਈਕ ਕੇਸ ਬਾਰੇ। ਜੇ ਕਿਸੇ ਨੇ ਕੋਈ ਕਿਸੇ ਨੇ ਅੰਮ੍ਰਿਤ ਛਕਿਆ ਹੋਵੇ, ਉਹ ਕੀ ਸਵਾਲ ਹੁੰਦੇ ਆ ਸ਼੍ਰੀ ਸਾਹਿਬ ਬਾਰੇ, ਰਾਈਟ? ਕਿੱਦਾਂ ਉਹਨਾਂ ਨੂੰ ਐਕਸੈਸਿਬਿਲਿਟੀ ਸਕੂਲ ਤੇ ਕੀ ਸਹੂਲਤਾਂ ਹੁੰਦੀਆਂ, ਸਾਰਾ ਕੁਛ। ਕਈ ਵਾਰੀ ਬੁਲਿੰਗ ਦੇ ਸਵਾਲ ਹੁੰਦੇ ਆ। ਕਈ ਮਾਪੇ ਸਾਡੇ ਕੋਲ ਆ ਕੇ ਸਵਾਲ ਕਹਿੰਦੇ ਵੀ ਮੈਨੂੰ ਪਤਾ ਨਹੀਂ ਮੈਂ ਕਿੱਥੋਂ ਜਾਵਾਂ, ਕਿਹਦੇ ਨਾਲ ਗੱਲ ਕਰਾਂ, ਇੱਦਾਂ, ਹਨਾ। ਸੋ ਉਹ ਚੀਜ਼ਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਚਾਂਸ ਮਿਲੂਗਾ। ਡੈਫੀਨੇਟਲੀ ਸਭ ਤੋਂ ਪਹਿਲਾਂ ਤਾਂ ਆਪਾਂ ਥੋੜ੍ਹੀ ਪ੍ਰੈਜੈਂਟੇਸ਼ਨ ਕਰੂੰਗੇ, ਸਾਰਿਆਂ ਨੂੰ ਦੱਸੂਗੇ ਬਈ ਜਕਾਰਾ ਕੀ ਆ, SHSS ਕੀ ਆ, ਇਹ ਤੁਹਾਡੇ ਆਲੇ ਦੁਆਲੇ ਜਿਹੜੇ ਇਲਾਕੇ ਦੇ ਸਕੂਲ ਆ, ਇਹ ਕੀ ਉਹਨਾਂ ਦਾ ਪ੍ਰੋਗਰਾਮ ਇਸ ਸਾਲ ਕੋਵਿਡ ਕਰਕੇ ਕੀ ਸਹੂਲਤਾਂ ਆ ਤੁਹਾਡੇ ਲਈ। ਤੇ ਐਂਡ ਦੇ ਵਿੱਚ ਤੁਸੀਂ ਇੱਕ ਦੂਜੇ ਨਾਲ ਮਿਲ ਵੀ ਸਕਦੇ ਆ, ਜਿਹੜੇ ਤੁਹਾਡੇ ਮਾਪੇ ਆ, ਹੋਰ ਬੱਚੇ ਜਿਹੜੇ ਸਾਡੇ ਨਾਲ ਜੁੜੇ ਹੋ ਆ। ਸੋ ਥੋੜ੍ਹੀ ਇੱਦਾਂ ਸੰਗਤ ਵੀ ਬਣ ਜਾਂਦੀ ਆ। ਸੋ ਇੱਦਾਂ ਵੀ ਪਤਾ ਲੱਗ ਜਾਂਦਾ ਵੀ ਅਸੀਂ ਇਕੱਲੇ ਨੇਗੇ ਇੱਥੇ, ਹਨਾ, ਬਈ ਸਾਡੇ ਕੋਲ ਪੂਰੀ ਕਮਿਊਨਿਟੀ ਹੈਗੀ ਆ, ਤੇ ਜੋ ਵੀ ਆਪਾਂ ਅੱਗੇ ਜਾ ਕੇ ਕਰਨਾ ਆ, ਜੋ ਵੀ ਹੈਗਾ ਉਹ ਆਪਾਂ ਇਕੱਠਾ ਹੀ ਕਰਨਾ। ਚਲੋ, ਸੋ ਬਹੁਤ ਵਧੀਆ ਜਿਹੜੀ ਚੀਜ਼ ਆ। ਸੋ ਇੱਕ ਚੀਜ਼ ਆਪਾਂ ਆਪਣੇ ਸਰੋਤੇ ਨੂੰ ਦੱਸ ਜਾਈਏ ਵੀ ਸਕੂਲ ਦੇ ਵਿੱਚ ਮਾਪਿਆਂ ਦੇ, ਬੱਚਿਆਂ ਦੇ ਆਪਣੇ ਵੀ ਜਿਹੜੇ ਰਾਈਟਸ ਹੁੰਦੇ ਆ। ਆਪਾਂ ਦੇਖਦੇ ਹਾਂ ਵੀ ਖਾਸ ਕਰਕੇ ਕਹਿ ਲਓ ਵੀ
ਪੱਗਾਂ ਵਾਲੇ ਜਾਂ ਕਹਿ ਲਓ ਪਟਕਿਆਂ ਵਾਲੇ ਮੁੰਡੇ ਜਾਂ ਕੁੜੀਆਂ ਕਈਆਂ ਦੇ ਨਾਲ ਜਿਹੜੇ ਆ ਵਿਤਕਰਾ ਜਿਹੜਾ ਉਹ ਆਪਾਂ ਨੂੰ ਸਾਹਮਣਾ ਦੇਖਣਾ ਪੈਂਦਾ ਆ ਜਾਂ ਬੁਲਿੰਗ ਜਿਹੜੀ ਉਹ ਹੁੰਦੀ ਆ। ਸੋ ਉਹ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਜਿਹੜਾ ਉਹ ਦੱਸਿਆ ਜਾਊਗਾ, ਕਿਹੜੇ-ਕਿਹੜੇ ਰਿਸੋਰਸਿਸ ਹਰ ਸਕੂਲਸ ਦੇ ਵਿੱਚ ਜਿਹੜੇ ਅਵੇਲੇਬਲ ਹੁੰਦੇ ਆ, ਤਾਂ ਜੋ ਜੇ ਰੱਬ ਨਾ ਕਰੇ ਕਿਸੇ ਨੂੰ ਕੋਈ ਦਿੱਕਤ ਆ ਜਾਂ ਕੋਈ ਪਰੇਸ਼ਾਨੀ ਆ ਵੀ ਉਹ ਆਪਣਾ ਤੁਸੀਂ ਮਸਲਾ ਜਿਹੜਾ ਹੈ ਉਹਨਾਂ ਨੂੰ ਦੱਸ ਸਕੋ। ਸੋ ਇਹ ਬਹੁਤ ਜ਼ਰੂਰੀ ਆ। ਸੋ ਇੱਕ ਥਾਂ ਦੇ ਉੱਤੇ ਤੁਹਾਨੂੰ ਇਕੱਠਿਆਂ ਪੰਜਾਬੀ ਦੇ ਵਿੱਚ ਇੱਕ ਹਿਸਾਬ ਦੇ ਨਾਲ ਦੱਸ ਦੇਣਗੇ ਵੀ ਕਿਹੜੇ-ਕਿਹੜੇ ਰਿਸੋਰਸ ਮਾਪਿਆਂ ਦੇ ਲਈ ਤੇ ਕਿਹੜੇ ਬੱਚਿਆਂ ਦੇ ਲਈ ਜਿਹੜੇ ਆ ਉਹ ਉਪਲਬਧ ਰਹਿੰਦੇ ਆ, ਤਾਂ ਜੋ ਜਿਹੜਾ ਸੈਸ਼ਨ ਆ ਉਹਨਾਂ ਦਾ ਆਉਣ ਵਾਲਾ ਉਹ ਸਾਲ ਆ ਉੱਥੇ ਬੈਟਰ ਰਹਿ ਸਕੇ, ਵਧੀਆ ਜਿਹੜਾ ਉਹ ਲੰਘ ਸਕੇ। ਸੋ ਜ਼ਰੂਰ ਬੈਕ ਟੂ ਸਕੂਲ ਨਾਈਟਸ ਜਿਹੜੀਆਂ ਜਕਾਰਾ ਦੇ ਦੁਆਰਾ ਇਹ ਕੀਤੀਆਂ ਜਾ ਰਹੀਆਂ ਇਨ ਪਰਸਨ ਜਿਹੜੀਆਂ ਉਹ ਹੋਣੀਆਂ ਆ, ਤੋ ਉਹ ਉਸ ਦੇ ਵਿੱਚ ਜ਼ਰੂਰ ਭਾਗ ਲਓ। ਇੱਕ ਵਾਰੀ ਫਿਰ ਮਨਦੀਪ ਦੱਸ ਦਿਓ ਕਿਹੜੀ ਇਲਾਕੇ ਦੇ ਵਿੱਚ ਕਿਹੜੀ ਤਰੀਕ ਨੂੰ ਜਿਹੜਾ ਇਹ ਬੈਕ ਟੂ ਸਕੂਲ ਨਾਈਟਸ ਜਿਹੜੀਆਂ ਹੈਗੀਆਂ ਤੇ ਆਪਣਾ ਇਨਫੋਰਮੇਸ਼ਨ ਵੀ ਇੱਕ ਵਾਰੀ ਦੁਬਾਰਾ ਸ਼ੇਅਰ ਕਰ ਦਿਓ। ਜ਼ਰੂਰ ਜੀ, ਜ਼ਰੂਰ ਜੀ। ਸੋ ਮੰਗਲਵਾਰ ਨੂੰ ਟ੍ਰੇਸੀ ਤੇ ਯੂਬਾ ਸਿਟੀ ਅਗਲੇ ਹਫਤੇ, ਬੁੱਧਵਾਰ ਨੂੰ ਸੀਰੀਜ਼, ਸੈਕਰਾਮੈਂਟੋ ਤੇ ਫਰੈਜ਼ਨੋ, ਤੇ ਵੀਰਵਾਰ ਨੂੰ ਫਰੀਮੌਂਟ, ਫਰੈਜ਼ਨੋ ਤੇ ਬੇਕਰਸਫੀਲਡ। ਫਰੈਜ਼ਨੋ ਦੇ ਵਿੱਚ 2 ਆਪਾਂ ਤਰੀਕਾਂ ਰੱਖੀਆਂ ਕਿਉਂਕਿ ਉੱਥੇ ਜ਼ਿਆਦਾ ਸਕੂਲ ਆ ਤੇ ਆਪਣੀ ਸੰਗਤ ਬਥੇਰੀ ਵੱਡੀ ਉੱਥੇ ਜ਼ਿਆਦੀ, ਸੋ ਤਾਂ ਕਰਕੇ ਜਿੱਦਾਂ ਵੀ ਤੁਹਾਡਾ ਟਾਈਮ ਲੱਗਦਾ ਆ। ਤੇ ਜੇ ਕੋਈ ਸਵਾਲ ਹੋਣ ਤੁਸੀਂ ਈਮੇਲ ਕਰ ਸਕਦੇ mandeep@jakara.org ਜਾਂ ਤੁਸੀਂ ਕਾਲ ਕਰ ਸਕਦੇ 916 398 6705। ਜੀ ਬਿਲਕੁਲ। ਸੋ ਮਨਦੀਪ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੇ ਚਲੋ ਇੱਦਾਂ ਹੀ ਜਿਹੜੇ ਪ੍ਰੋਗਰਾਮ ਕਰਦੇ ਰਹੋ ਤਾਂ ਜੋ ਬੱਚਿਆਂ ਦਾ, ਮਾਪਿਆਂ ਨੂੰ, ਉਹਨਾਂ ਨੂੰ ਰਿਸੋਰਸਿਸ ਦੇ ਬਾਰੇ, ਜਿਹੇ ਦੇ ਬਾਰੇ ਜਿਹੜਾ ਉਹ ਪਤਾ ਲੱਗਦਾ ਰਹੇ। ਬਹੁਤ ਸ਼ੁਕਰੀਆ, ਧੰਨਵਾਦ ਮਨਦੀਪ ਸਿੰਘ ਜੀ। ਧੰਨਵਾਦ ਤੁਹਾਡਾ ਜੀ, ਆਲਵੇਜ਼। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੇ ਸਰੋਤਿਓ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਗੱਲਬਾਤ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।